ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਨੇ ਉਹਨਾਂ ਤੇ ਦੁਬਾਰਾ ਲਾਏ ਗਏ ਐਨਐਸਏ ਨੂੰ ਦਿੱਤੀ ਚੁਣੌਤੀ। ਕੌਮੀ ਇਨਸਾਫ ਮੋਰਚੇ ਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਭੇਜਿਆ ਸੰਦੇਸ਼। ਤੇਲੰਗਾਨਾ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਲਾਉਂਦੀ ਹਿੰਦੂ ਭੀੜ ਵੱਲੋਂ ਸਕੂਲ ਤੇ ਹਮਲਾ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਤੇ ਲਾਏ ਐਨਐਸਏ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਵੱਲੋਂ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਸੰਬੰਧੀ ਇੱਕ ਪ੍ਰਤੀਨਿਧੀ ਕੇਂਦਰ ਸਰਕਾਰ ਅਤੇ ਸਲਾਹਕਾਰ ਬੋਰਡ ਨੂੰ ਭੇਜਿਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਦੇ ਵਕੀਲਾਂ ਨੇ ਦਿੱਤੀ ਹੈ। ਹੁਣ ਸਲਾਹਕਾਰ ਬੋਰਡ ਨੇ 6 ਹਫ਼ਤਿਆਂ ਦੇ ਵਿੱਚ ਇਸ ਮਾਮਲੇ ਤੇ ਫੈਸਲਾ ਲੈਣਾ ਹੈ। ਇਸ ਦੇ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਲੋੜ ਪਈ ਤਾਂ ਸਿੱਖਾਂ ਵੱਲੋਂ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾਵੇਗੀ। ਦਰਅਸਲ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਤੇ ਲੱਗੇ ਐਨਐਸਏ ਐਕਟ ਦੀ ਮਿਆਦ ਪੂਰੀ ਹੋ ਗਈ ਸੀ, ਪਰ ਨਾਲ ਦੀ ਨਾਲ ਹੀ ਉਹਨਾਂ ਤੇ ਦੁਬਾਰਾ ਐਨਐਸਏ ਲਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਇਸ ਨੂੰ ਚੁਣੌਤੀ ਦਿੱਤੀ ਗਈ ਹੈ। 7 ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਤੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਚੁਕਵਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਸੀ। ਮੋਰਚੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਹਜੇ ਤੱਕ ਸਾਡੀਆਂ ਮੰਗਾਂ ਉਸੇ ਤਰ੍ਹਾਂ ਬਰਕਰਾਰ ਹਨ ਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਸੇ ਤਰ੍ਹਾਂ ਧਰਨੇ ਤੇ ਬੈਠੇ ਰਹਾਂਗੇ। ਉਹਨਾਂ ਕਿਹਾ ਕਿ ਮੋਰਚੇ ਤੇ ਸਿੱਖ ਸੰਗਤਾਂ ਦੀ ਗਿਣਤੀ ਘੱਟ ਹੋਣ ਕਾਰਨ ਪ੍ਰਸ਼ਾਸਨ ਨੇ ਨੋਟਿਸ ਜਾਰੀ ਕੀਤਾ ਸੀ, ਪਰ ਅੱਜ ਦੇ ਇਕੱਠ ਨੇ ਉਹਨਾਂ ਦੇ ਭੁਲੇਖਾ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਬਿਨਾਂ ਮੰਗਾਂ ਮੰਨੇ ਧਰਨਾ ਚੁੱਕ ਦੇਣਾ ਕੌਮ ਨਾਲ ਗੱਦਾਰੀ ਹੈ ਤੇ ਅਸੀਂ ਇਸ ਲਈ ਬਿਲਕੁਲ ਵੀ ਤਿਆਰ ਨਹੀਂ ਹਾਂ। ਉਹਨਾਂ ਇਸ ਮੌਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਆਈ ਚਿੱਠੀ ਪੜ੍ਹ ਕੇ ਸੁਣਾਈ ਤੇ ਸਿੱਖ ਸੰਗਤਾਂ ਨੂੰ ਇਸੇ ਤਰ੍ਹਾਂ ਸਾਥ ਦਿੰਦੇ ਰਹਿਣ ਦੀ ਅਪੀਲ ਵੀ ਕੀਤੀ। 7 ਜਨਵਰੀ 2023 ਤੋਂ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ, ਉਸ ਦੇ ਸਬੰਧ ਵਿੱਚ ਸਰਕਾਰਾਂ ਇਨਸਾਫ ਦੇਣ ਦੀ ਬਜਾਏ ਸਗੋਂ ਮੋਰਚੇ ਤੇ ਪ੍ਰੈਸ਼ਰ ਕਰਦੀਆਂ ਰਹੀਆਂ। ਸੋ ਅੱਜ ਦਾ ਇੱਕ ਹਾਈ ਕੋਰਟ ਵੱਲੋਂ ਯੂਟੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਕੋਈ ਹਦਾਇਤ ਸੀ ਕਿ ਮੋਰਚਾ ਜ਼ਬਰਦਸਤੀ ਚੁਕਾਇਆ ਜਾਵੇ। ਜਿਹੜਾ ਤਕਰੀਬਨ 4-5 ਦਿਨ ਪਹਿਲਾਂ ਇਹ ਖਬਰ ਮੋਰਚੇ ਤੱਕ ਪਹੁੰਚੀ। ਸੋ ਅਸੀਂ ਜ਼ਿੰਮੇਵਾਰ ਆਗੂਆਂ ਨੇ ਇੱਕ ਕਾਲ ਦਿੱਤੀ ਸੀ ਸੰਗਤਾਂ ਨੂੰ ਵੀ 18 ਅਪ੍ਰੈਲ ਨੂੰ ਇੱਥੇ ਵੱਧ ਤੋਂ ਵੱਧ ਆਪਣਾ ਇਕੱਠ ਕੀਤਾ ਜਾਵੇ। ਸੋ ਸਾਡੀ ਬੇਨਤੀ ਨੂੰ ਮੰਨਦੇ ਹੋਏ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ ਤੇ ਹੋਰ ਬਹੁਤ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਜਿਹੜੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ, ਉਹਨਾਂ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਗਈ। ਸੋ ਜਿੱਥੇ ਇੱਥੇ ਹਾਜ਼ਰ ਹੋ ਕੇ ਲਵਾਈ ਗਈ, ਉੱਥੇ ਇਸ ਅੱਜ ਦੇ ਦਿਨ ਉਸ ਦਾ ਵਿਰੋਧ ਕਰਨ ਵਾਸਤੇ ਉਹਦੀ ਸਹਿਮਤੀ ਪ੍ਰਗਟਾਈ ਗਈ ਦੇਸ਼ ਵਿਦੇਸ਼ ਦੀ ਸੰਗਤਾਂ ਤੋਂ, ਖਾਸ ਕਰਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹਦੇ ਹੱਕ 'ਚ ਕਿ ਆਪਾਂ ਨੇ ਮੋਰਚਾ ਇੱਥੇ ਡਟੇ ਰਹਿਣਾ, ਇੱਥੇ ਰੱਖਣਾ ਜਿੱਥੇ ਲੱਗਿਆ ਅਰਦਾਸ ਕਰਕੇ, ਕਿਉਂਕਿ ਬਿਨਾਂ ਮੰਗਾਂ ਮੰਨੇ ਮੋਰਚੇ ਨੂੰ ਚੱਕਣਾ ਇੱਕ ਕੌਮ ਨੂੰ ਪਿੱਠ ਦਿਖਾਉਣ ਦੀ ਗੱਲ ਹੈ। ਸੋ ਮੋਰਚਾ ਲੱਗਿਆ ਵਾ ਜਿੱਥੇ ਸੰਗਤਾਂ 18 ਅਪ੍ਰੈਲ ਨੂੰ ਡਟੀਆਂ ਸੀ। ਅੱਜ ਦੇ ਇਸ 18 ਅਪ੍ਰੈਲ ਦੇ ਸੰਬੰਧ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਵੱਲੋਂ ਇੱਕ ਸੁਨੇਹਾ ਆ ਲਿਖਤੀ ਰੂਪ 'ਚ ਜਿਹੜਾ ਦਾਸ ਸੰਗਤਾਂ ਦੇ ਰੂਬਰੂ ਕਰਨ ਜਾ ਰਿਹਾ। ਇੱਕ ਓਂਕਾਰ ਸ੍ਰੀ ਅਕਾਲ ਸਹਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦੇ ਆਗੂ ਸਹਿਬਾਨਾਂ ਅਤੇ ਸਿੰਘ ਸੰਗਤਾਂ ਨੂੰ ਸਤਿਕਾਰ ਸਹਿਤ ਸੁਝਾਅ ਰੂਪੀ ਬੇਨਤੀਆਂ। ਨੰਬਰ 1, ਜਿਵੇਂ ਮੋਰਚਾ ਅਰਦਾਸ ਕਰਕੇ ਚੜ੍ਹਦੀ ਕਲਾ ਨਾਲ ਆਰੰਭ ਕੀਤਾ ਸੀ, ਬਿਲਕੁਲ ਉਸੇ ਤਰ੍ਹਾਂ ਹੀ ਅੱਗੇ ਕੋਈ ਵੀ ਫੈਸਲਾ ਲੈਣਾ ਹੈ ਉਹ ਵੀ ਚੜ੍ਹਦੀ ਕਲਾ ਨਾਲ ਹੀ ਲੈਣਾ ਹੈ, ਕਿਉਂਕਿ ਲੱਖਾਂ ਸਿੰਘ ਸੰਗਤਾਂ ਦੀਆਂ ਕੌਮੀ ਇਨਸਾਫ ਮੋਰਚੇ ਨਾਲ ਗੰਭੀਰ ਭਾਵਨਾਵਾਂ ਜੁੜੀਆਂ ਹੋਈਆਂ ਹਨ। ਨੰਬਰ 2, ਜੇ ਪੁਲਿਸ ਧੱਕਾ ਕਰੇ ਤਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਧਿਆਨ ਵਿੱਚ ਰੱਖਿਆ ਜਾਵੇ। ਨੰਬਰ 3, ਬੇਸ਼ੱਕ ਬਿਲਕੁਲ ਹਿੰਸਕ ਨਹੀਂ ਹੋਣਾ, ਪਰ ਭੇਡਾਂ ਵਾਂਗ ਆਗਿਆਕਾਰੀ ਬੀਬੇ ਪੁੱਤਰ ਬਣ ਕੇ ਮੋਰਚਾ ਚੁੱਕਣਾ ਆਪਣੇ ਸਿਰ ਸੁਆਹ ਪਾਉਣ ਵਾਲੀ ਗੱਲ ਹੋਵੇਗੀ। ਸੋ ਗੁਰੂ ਸਾਹਿਬ ਜੀ ਦੀਆਂ
ਬੇਅਬਦੀਆਂ ਨੂੰ ਸਨਮੁਖ ਰੱਖ ਕੇ ਪੂਰੀ ਦ੍ਰਿੜਤਾ ਜਦੋਜਹਿਦ ਨਾਲ ਸ਼ੇਰਾਂ ਵਾਂਗ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਪੂਰੀ ਢਿੱਲ ਲਾ ਕੇ ਮੋਰਚਾ ਚੱਲਦਾ ਰੱਖਣਾ ਦੀ ਕੋਸ਼ਿਸ਼ ਕਰਨੀ ਹੈ। ਬੇਸ਼ੱਕ ਗ੍ਰਿਫਤਾਰੀਆਂ ਕਿਉਂ ਨਾ ਹੋ ਜਾਣ। ਨੰਬਰ 4, ਪੁਲਿਸ ਪ੍ਰਸ਼ਾਸਨ ਦੀ ਗੱਲ ਮੰਨ ਕੇ ਮੋਰਚਾ ਰੋਡਾਂ ਤੋਂ ਸਾਈਡ ਤੇ ਕਰਨਾ ਸਲੋ ਪੋਇਜ਼ਨ ਨਾਲ ਮਰਨ ਵਾਂਗ ਹੋਵੇਗਾ। ਮੋਰਚਾ ਸਾਈਡ ਤੇ ਕਰਨ ਨਾਲੋਂ 100 ਗੁਣਾ ਬਿਹਤਰ ਹੋਵੇਗਾ। ਚੜ੍ਹਦੀ ਕਲਾ ਨਾਲ ਬੇਸ਼ੱਕ ਸਮਾਪਤ ਹੋ ਜਾਵੇ, ਭਾਵ ਗ੍ਰਿਫਤਾਰੀਆਂ ਹੋਣ ਤੋਂ ਬਾਅਦ। ਪਤਾ ਲੱਗਾ ਹੈ ਪੁਲਿਸ ਡਿਬਰੂਗੜ੍ਹ ਜੇਲ੍ਹ ਦਾ ਡਰਾਵਾ ਗਿੱਦੜ ਭਵਕੀਆਂ ਮਾਰ ਰਹੀ ਹੈ। ਪਹਿਲੀ ਗੱਲ, ਗੁਰੂ ਜੀ ਦਾ ਫਰਮਾਨ ਹੈ, ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਜੇਤਾ ਕਿਛ ਖਾਏ। ਸੋ ਖਾਲਸਾ ਜੀ, ਜਿਸ ਹਿਸਾਬ ਨਾਲ ਹਰ ਰੋਜ਼ ਬੇਅਬਦੀਆਂ ਹੋ ਰਹੀਆਂ ਹਨ, ਸੋ ਅਸੀਂ ਬੇਅਬਦੀਆਂ ਨਹੀਂ ਰੋਕ ਸਕਦੇ। ਉਸ ਨਾਲੋਂ ਚੰਗਾ ਡਿਬਰੂਗੜ੍ਹ ਛੱਡੋ, ਸਾਨੂੰ ਫਾਂਸੀਆਂ ਤੇ ਟੰਗੋ, ਭਾਵੇਂ ਗੋਲੀਆਂ ਨਾਲ ਮਾਰੋ। ਤੁਹਾਡੇ ਕਿਸੇ ਹੋਰਾਂ ਨੂੰ ਨਾ ਡਰਾਵੇ ਕਿਸੇ ਹੋਰਾਂ ਨੂੰ ਦਿਓ, ਸਾਨੂੰ ਨਹੀਂ, ਸਾਡਾ ਇਤਿਹਾਸ ਪੜ੍ਹ ਲਵੋ। ਦੂਜੀ ਗੱਲ, ਮੋਰਚਾ ਸੰਵਿਧਾਨਕ ਹੱਕ ਨਾਲ ਲੱਗਿਆ ਹੋਇਆ ਹੈ ਤੇ ਸ਼ਾਂਤਮਈ ਚੱਲ ਰਿਹਾ ਹੈ, ਫਿਰ NSA ਕਿਵੇਂ ਲਾ ਦੇਣਗੇ? ਸੋ ਵਕੀਲ ਸਾਹਿਬ ਨੂੰ ਘੱਟੋ ਘੱਟ ਤੁਸੀਂ ਤਾਂ ਨਾ ਇਹਨਾਂ ਗੱਲਾਂ ਨੂੰ ਅਹਿਮੀਅਤ ਦਿਓ। ਸੋ ਕਿਸੇ ਵੀ ਹਾਲਤ ਵਿੱਚ ਡਿਬਰੂਗੜ੍ਹ ਨਹੀਂ ਭੇਜ ਸਕਦੇ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ। ਵੈਸੇ ਮੈਨੂੰ ਭਜਵਾ ਦਿਓ ਡਿਬਰੂਗੜ੍ਹ, ਕਿਉਂਕਿ ਡਿਬਰੂਗੜ੍ਹ ਨਾਲੋਂ ਤਿਹਾੜ ਦੀ ਮੰਡੋਲੀ ਜੇਲ੍ਹ ਕਿਤੇ ਸਖਤ ਹੈ। ਨੰਬਰ 6, ਮੇਰਾ ਨਿੱਜੀ ਸੁਝਾਅ ਹੈ ਕਿ ਬੇਸ਼ੱਕ ਬੰਦੀ ਸਿੰਘਾਂ ਦੀ ਗੱਲ ਸਾਈਡ ਤੇ ਕਰੋ, ਬਸ ਪ੍ਰਸ਼ਾਸਨ ਨੂੰ ਇਹ ਪੁੱਛ ਲਵੋ ਕਿ ਬੇਅਬਦੀਆਂ ਕਿਉਂ ਨਹੀਂ ਰੁਕ ਰਹੀਆਂ। ਸੋ ਅਸੀਂ ਸਾਰੇ ਧਰਮਾਂ ਦੀ ਬੇਅਬਦੀਆਂ ਰੋਕਣ ਲਈ ਇੱਕ ਸਖਤ ਕਾਨੂੰਨ ਦੀ ਮੰਗ ਕਰ ਰਹੇ ਹਾਂ। ਇਸ ਵਿੱਚ ਕੀ ਗਲਤ ਹੈ? ਅਹਿਮ ਨੋਟ, ਦਾਸ ਬਤੌਰ ਜਥੇਦਾਰ ਸਖਤ ਹਦਾਇਤ ਕਰਦਾ ਹੈ ਕਿ ਜੇ ਪ੍ਰਸ਼ਾਸਨ ਗੱਲ ਕਰਨ ਲਈ ਸੱਦਾ ਦਿੰਦਾ ਹੈ ਤਾਂ ਸਿੰਘਾਂ ਦਾ ਬਾਪੂ ਜੀ ਚਹਿਲ ਸਾਹਿਬ, ਫਰਾਂਸ ਸਾਹਿਬ, ਬਠਿੰਡਾ ਸਾਹਿਬ, ਜਥੇਦਾਰ ਰਾਜਾ ਸਿੰਘ ਨਿਹੰਗ ਸਿੰਘਾਂ ਦਾ ਇੱਕ ਨੁਮਾਇੰਦਾ, ਪੁਆਧੀਏ ਸਿੰਘਾਂ ਦਾ ਇੱਕ ਨੁਮਾਇੰਦਾ, ਜੇ ਹੋਰ ਵੀ ਮੋਰਚੇ ਵਿੱਚ ਧਿਰ ਹੈ ਉਸ ਦਾ ਵੀ ਇੱਕ ਨੁਮਾਇੰਦਾ ਜ਼ਰੂਰ ਜਾਵੇ, ਕਿਉਂਕਿ ਇਹ ਕੋਈ ਆਮ ਮੀਟਿੰਗ ਨਹੀਂ ਹੈ, ਵਿਸ਼ੇਸ਼ ਅਤੇ ਫੈਸਲਾਕੁਨ ਮੀਟਿੰਗ ਹੈ। ਇਸ ਕਰਕੇ ਸਾਰੀਆਂ ਧਿਰਾਂ ਦੇ ਨੁਮਾਇੰਦੇ ਜ਼ਰੂਰੀ ਹਨ। ਮੀਟਿੰਗ ਵਿੱਚ ਕੀ ਗੱਲ ਰੱਖਣੀ ਹੈ ਪਹਿਲਾਂ ਤੈਅ ਕਰ ਲਈ ਜਾਵੇ ਅਤੇ ਇੱਕ ਜਾਂ ਦੋ ਬੁਲਾਰੇ ਹੀ ਗੱਲ ਕਰਨ। ਕੋਈ ਭੁੱਲ ਕੇ ਵੀ ਪ੍ਰਸ਼ਾਸਨ ਨਾਲ ਆਪ ਮੁਹਾਰੇ ਇਕੱਲਾ ਗੱਲ ਕਰਨ ਨਾ ਜਾਵੇ। ਜੇ ਕੋਈ ਜਾਂਦਾ ਹੈ ਤਾਂ ਉਹ ਮੋਰਚੇ ਦਾ ਦੋਸ਼ੀ ਮੰਨਿਆ ਜਾਵੇਗਾ। ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ। ਕੰਨੇਪੱਲੀ ਪਿੰਡ ਵਿੱਚ ਭਗਵਾ ਪਹਿਰਾਵਾ ਪਾ ਕੇ ਸਕੂਲ ਵਿੱਚ ਆਉਣ ਵਾਲੇ ਕੁਝ ਵਿਦਿਆਰਥੀਆਂ ਤੇ ਕਥਿਤ ਤੌਰ ਤੇ ਇਤਰਾਜ਼ ਕਰਨ ਦੇ ਦੋਸ਼ ਵਿੱਚ ਮੰਚੇਰੀਅਲ ਜ਼ਿਲ੍ਹਾ ਪੁਲਿਸ ਨੇ ਸਕੂਲ ਦੇ ਇੱਕ ਪੱਤਰਕਾਰ ਅਤੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕੀਤਾ ਹੈ। ਡਾਂਡੇਪੱਲੀ ਪੁਲਿਸ ਦੇ ਅਨੁਸਾਰ ਵਿਦਿਆਰਥੀ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਧਾਰਾ 153A ਧਰਮ ਜਾਂ ਨਸਲ ਦੇ ਆਧਾਰ ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ ਅਤੇ 295A ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦੇ ਤਹਿਤ ਮੰਗਲਵਾਰ ਨੂੰ ਸਕੂਲ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਬਲੈਸਡ ਮਦਰ ਟੈਰੇਸਾ ਹਾਈ ਸਕੂਲ ਦੇ ਪ੍ਰਬੰਧਨ ਨੇ ਬੁੱਧਵਾਰ ਨੂੰ PTI ਨੂੰ ਦੱਸਿਆ ਕਿ 2 ਦਿਨ ਪਹਿਲਾਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਨੂੰ ਲਿਆਉਣ ਲਈ ਕਿਹਾ, ਜਦੋਂ ਇਹ ਦੇਖਿਆ ਕਿ ਉਹਨਾਂ ਨੇ ਵਰਦੀ ਦੀ ਬਜਾਏ ਭਗਵਾ ਪਹਿਰਾਵਾ ਪਾਇਆ ਹੋਇਆ ਹੈ। ਬਾਅਦ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਸਕੂਲ ਪ੍ਰਬੰਧਕਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਅਤੇ ਕੁਝ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਕੂਲ ਦੀਆਂ ਖਿੜਕੀਆਂ ਤੇ ਦਰਵਾਜ਼ੇ ਤੋੜ ਦਿੱਤੇ। ਹਿੰਸਕ ਭੀੜ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਨੂੰ ਉਹਨਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ।
మాల వేసుకోండి, ఫోటో వేసుకోండి, మనకి యూనిఫామ్ వేసుకొని రావాలి మాత్రం నేను అన్నాను. మళ్ళీ పేరెంట్స్ ఫోన్ చేసి మీరు వచ్చి మాట్లాడాలి అన్నీ చెప్పింది. వాళ్ళు ఫోన్ చేసి కూడా మేము ఆలో చేసుకుంటాం. ఇంట్లో ఫోటో దిగలేక వాళ్ళు ఫోన్ చేసి మాట్లాడి కంపల్సరీ అని చెప్తే ఒక మాట ఫోన్లో చెప్తే మేము అలో చేసుకున్నాం. ఇట్లా పెద్ద ప్రోగ్రామ్ రాకపోతే మేము పేరెంట్స్ వ్యక్తిగా ఫోన్ చేసింది, మనకి యూనిఫామ్ పంపిస్తుంది, మీరు మాల వేసుకోండి, షోర్ కూడా వేసుకోండి, మనకి ఫోటో రూల్ తీసుకుని బాగా యూనిఫామ్ అని మాకు మేము చెప్తాము. మళ్ళీ మీరు రండి ఎగ్జామ్ రాపించాము, రాపిస్తాము. ఇంకా మేము మాకు అలవాటు అయినా మాకు ఏం ప్రోగ్రాం లేదు. ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸੇ ਦੌਰਾਨ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਵਿੱਚ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਈਡੀ ਨੇ ਦਾਅਵਾ ਕੀਤਾ ਕਿ ਉਹ ਮੈਡੀਕਲ ਆਧਾਰ ਤੇ ਜ਼ਮਾਨਤ ਲੈਣ ਲਈ ਜਾਣਬੁੱਝ ਕੇ ਮਿੱਠਾ ਖਾ ਰਹੇ ਹਨ ਤਾਂ ਜੋ ਇਸ ਨਾਲ ਉਹਨਾਂ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਹਨਾਂ ਨੂੰ ਮੈਡੀਕਲ ਆਧਾਰ ਤੇ ਜ਼ਮਾਨਤ ਮਿਲ ਸਕੇ। ਈਡੀ ਨੇ ਅਦਾਲਤ ਦੇ ਸਾਹਮਣੇ ਕਿਹਾ ਕਿ ਕੇਜਰੀਵਾਲ ਨੂੰ ਟਾਈਪ 2 ਸ਼ੂਗਰ ਹੈ ਪਰ ਉਹ ਜੇਲ੍ਹ ਵਿੱਚ ਆਲੂ ਪੂਰੀ ਅੰਬ ਅਤੇ ਮਠਿਆਈਆਂ ਖਾ ਰਹੇ ਹਨ। ਉਹ ਜਾਣਬੁੱਝ ਕੇ ਅਜਿਹਾ ਕਰ ਰਹੇ ਹਨ। ਇਹ ਮੈਡੀਕਲ ਆਧਾਰ ਤੇ ਜ਼ਮਾਨਤ ਲੈਣ ਦਾ ਤਰੀਕਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੇਜਰੀਵਾਲ ਵੱਲੋਂ ਇਸ ਢੰਗ ਨਾਲ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰਨ ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਅਜਿਹੇ ਢੰਗ ਨਾਲ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਆਏ ਸੀਐਮ ਭਗਵੰਤ ਮਾਨ ਕਹਿ ਰਹੇ ਸਨ ਕਿ ਕੇਜਰੀਵਾਲ ਨਾਲ ਅੱਤਵਾਦੀਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਪਰ ਇਹ ਸਭ ਨੂੰ ਪਤਾ ਹੈ ਕਿ ਤਿਹਾੜ ਜੇਲ੍ਹ ਦਾ ਸਾਰਾ ਪ੍ਰਬੰਧ ਕੇਜਰੀਵਾਲ ਦੇ ਅਧੀਨ ਹੀ ਹੁੰਦਾ ਹੈ ਤੇ ਉੱਥੇ ਕੇਜਰੀਵਾਲ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਦੇਖੋ ਜੀ, ਈਡੀ ਨੇ ਕੋਰਟ ਨੂੰ ਦੱਸਿਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਜਾਣ-ਬੁੱਝ ਕੇ ਅੰਬ ਪੂੜੀਆਂ ਇਹੋ ਜਿਹੀਆਂ ਚੀਜ਼ਾਂ ਖਾ ਰਹੇ ਨੇ ਕਿਉਂਕਿ ਡਾਇਬਟਿਕ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਸ਼ੂਗਰ ਲੈਵਲ ਵਧੇ ਤੇ ਕੋਰਟ ਉਹਨਾਂ ਨੂੰ ਮੈਡੀਕਲ ਬੇਲ ਦੇਣ ਲਈ ਮਜਬੂਰ ਹੋਵੇ। ਇਹ ਕੀ ਮਜ਼ਾਕ ਹੈ? ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਕ ਰੋਡ ਸ਼ੋਅ 'ਚ ਰੋਣ ਲੱਗ ਗਏ ਕਿ ਜੀ ਅਰਵਿੰਦ ਕੇਜਰੀਵਾਲ ਨਾਲ ਅੱਤਵਾਦੀਆਂ ਵਾਲਾ ਸਲੂਕ ਹੋ ਰਿਹਾ ਜੇਲ੍ਹ 'ਚ। ਕੀ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਤਿਹਾੜ ਜੇਲ੍ਹ ਹੈ ਉਹ ਦਿੱਲੀ ਸਰਕਾਰ ਦਾ, ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਮਹਿਕਮਾ ਹੈ। ਉਹ ਤਾਂ ਅੰਦਰ ਰਾਜਿਆਂ ਵਾਂਗੂ ਰਹਿ ਰਹੇ ਅੰਬ ਖਾ ਰਹੇ ਨੇ। ਔਰ ਲੋਕਾਂ ਨੇ ਕੀ ਸਤਿੰਦਰ ਜੈਨ ਦੀ ਵੀਡੀਓ ਨਹੀਂ ਦੇਖੀ ਜਿਹੜੇ ਲੰਬੇ ਪੈ ਕੇ ਅੰਦਰ ਮਾਲਸ਼ਾਂ ਕਰਾ ਰਹੇ ਸੀ। ਸੋ ਇੱਥੋਂ ਸਪਸ਼ਟ ਹੈ ਕਿ ਉਹ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤਿਹਾੜ ਜੇਲ੍ਹ, ਉੱਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਹੈ। ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਘਪਲਾ ਕੀਤਾ ਹੈ, ਸੋ ਸੁਪਰੀਮ ਕੋਰਟ ਦਾ ਸਨਮਾਨ ਕਰੋ। ਇਹ ਉਹੀ ਸੁਪਰੀਮ ਕੋਰਟ ਹੈ ਜਿਹਨੂੰ ਤੁਸੀਂ ਕਹਿੰਦੇ ਸੀ ਜਦੋਂ ਗਵਰਨਰ ਸਾਹਿਬ ਨੂੰ ਝਾੜ ਪਾਈ ਸੀ ਵੀ ਜੀ ਸੰਵਿਧਾਨ ਬਚਾ ਲਿਆ। ਜਦੋਂ ਮੇਅਰ ਦੀ ਇਲੈਕਸ਼ਨ ਸੀ ਉੱਥੇ ਝਾੜ ਪਈ, ਤੁਸੀਂ ਕਿਹਾ ਡੈਮੋਕ੍ਰੇਸੀ ਬਚ ਗਈ। ਤੇ ਜੇ ਅੱਜ ਤੁਹਾਨੂੰ 338 ਕਰੋੜ ਦਾ ਘਪਲਾ ਕਰਨ ਦਾ ਉਹਨਾਂ ਨੇ ਪੂਰਾ ਦੱਸਤਾ ਕਿ ਤੁਸੀਂ ਮਾਸਟਰਮਾਈਂਡ ਹੋ, ਤਾਂ ਜੋ ਉਸ ਦਾ ਵੀ ਸਨਮਾਨ ਕਰੋ। ਔਰ ਤੁਹਾਡੇ ਮਨ ਅੰਦਰ ਚੋਰ ਹੈ, ਤੁਸੀਂ ਤਾਂ ਹੀ ਈਡੀ ਅੱਗੇ ਨਹੀਂ ਪੇਸ਼ ਹੋਏ। 9 ਪੇਸ਼ੀਆਂ ਤੇ ਪੇਸ਼ ਨਹੀਂ ਹੋਏ, ਫਿਰ ਘਰੋਂ ਅਰੈਸਟ ਹੋਏ, ਹੁਣ ਮੈਡੀਕਲ ਬੇਲ ਲੈਣੀ ਚਾਹੁੰਦੇ ਹੋ। ਸੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ, ਕੇਜਰੀਵਾਲ ਦਾ, ਭਗਵੰਤ ਮਾਨ ਦਾ ਡਰਾਮਾ ਹੈ, ਇਹ ਚਿਹਰੇ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਚੁੱਕੇ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਚੀਮਾ ਪੋਤਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾਂ ਨੂੰ ਖੰਡਿਤ ਕੀਤਾ ਗਿਆ ਹੈ। ਇਸ ਘਟਨਾ ਮਗਰੋਂ ਸੰਗਤ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਘਟਨਾ ਮਗਰੋਂ ਸੰਗਤ ਅਤੇ ਪ੍ਰਸ਼ਾਸਨ ਵੱਲੋਂ ਪਾਵਨ ਸਰੂਪ ਨੂੰ ਸਤਿਕਾਰ ਸਮੇਤ ਪਾਲਕੀ ਸਾਹਿਬ ਵਿੱਚ ਅਗਲੇਰੀ ਕਾਰਵਾਈ ਲਈ ਦੂਜੇ ਗੁਰਦੁਆਰਾ ਸਾਹਿਬ ਪਹੁੰਚਾਏ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ, ਹਾਲਾਂਕਿ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਗਰੂਰ ਸੰਸਦੀ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ਤੇ ਕਾਂਗਰਸ ਹਾਈਕਮਾਂਡ ਦੇ ਸਵਾਲਾਂ ਤੋਂ ਬਾਅਦ ਧੂਰੀ ਦੇ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਅੱਜ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਸਮਰਥਨ ਦਿੱਤਾ ਹੈ। ਗੋਲਡੀ ਅਤੇ ਉਹਨਾਂ ਦੀ ਪਤਨੀ ਸਿਮਰਤ ਕੌਰ ਖੰਗੂੜਾ ਨੇ ਖਹਿਰਾ ਨੂੰ ਭਰੋਸਾ ਦਿਵਾਇਆ ਕਿ ਉਹ ਚੋਣਾਂ ਵਿੱਚ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਖਹਿਰਾ ਨੇ ਕਿਹਾ ਕਿ ਆਪ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਝੂਠੇ ਵਾਅਦੇ ਕੀਤੇ ਸਨ ਅਤੇ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਨ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਸੀ। ਖਹਿਰਾ ਨੇ ਕਿਹਾ ਕਿ ਭਾਜਪਾ ਵੀ ਕੇਂਦਰ ਵਿੱਚ ਇਹੀ ਤਰੀਕਾ ਅਪਣਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਨਸ਼ਾ ਤੇ ਸ਼ਰਾਬ ਮਾਫੀਆ ਸਰਗਰਮ ਹੈ। ਖਹਿਰਾ ਨੇ ਲੋਕਾਂ ਨੂੰ ਭਾਜਪਾ ਤੋਂ ਛੁਟਕਾਰਾ ਪਾਉਣ ਲਈ ਰਾਸ਼ਟਰੀ ਪੱਧਰ ਤੇ ਭਾਰਤ ਬਲਾਕ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਵੋਟ ਪਾਉਣ ਵਾਲੇ ਸਿੱਧੇ ਤੌਰ ਤੇ ਭਾਜਪਾ ਦਾ ਪੱਖ ਪੂਰਦੇ ਹਨ। ਉਹਨਾਂ ਕਿਸਾਨ ਅੰਦੋਲਨਾਂ ਦੌਰਾਨ ਕਿਸਾਨਾਂ ਤੇ ਕਥਿਤ ਤੌਰ ਤੇ ਅਤਿਆਚਾਰ ਕਰਨ ਲਈ ਭਾਜਪਾ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੀ B ਟੀਮ ਵਜੋਂ ਕੰਮ ਕਰ ਰਹੇ ਹਨ। ਮੈਂ ਬਹੁਤ ਰਹਿਣੀ ਆ ਆਪਣੇ ਛੋਟੇ ਵੀਰ ਬਜਿੰਦਰ ਸਿੰਘਲਾ ਜੀ ਦਾ ਅਤੇ ਨਾਲ ਇਹਨਾਂ ਦੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਅੱਜ ਸੰਗਰੂਰ ਮੈਨੂੰ ਆਪਣੇ ਨਿਵਾਸ ਤੇ ਗ੍ਰਹਿ ਤੇ ਬੁਲਾ ਕੇ
ਇੱਜ਼ਤ ਬਖਸ਼ੀ ਹੈ, ਮਾਣ ਬਖਸ਼ਿਆ ਵਾ ਔਰ ਇਹ ਭਰੋਸਾ ਦਿੱਤਾ ਵਾ ਕਿ ਹਰ ਮੁਮਕਿਨ ਕੋਸ਼ਿਸ਼ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਇਹ ਜਿਹੜਾ ਇੱਕ ਬਹੁਤ ਵੱਡਾ ਆਪਣਾ ਟੀਚਾ ਹੈ 1 ਜੂਨ ਦਾ, ਇਹ ਜਿਹੜੀ ਬਹੁਤ ਵੱਡਾ ਇੱਕ ਜਿਹੜਾ ਆਪਣਾ ਆਉਣ ਵਾਲਾ ਜਿਹੜਾ ਲੋਕ ਸਭਾ ਦਾ ਚੋਣ ਹੈ, ਇਲੈਕਸ਼ਨ ਹੈ, ਉਸ ਮੋਰਚੇ ਨੂੰ ਤੁਹਾਡੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਅੱਲਾ ਰੱਬ ਦੀ ਸਪੋਰਟ ਲੈ ਕੇ ਆਪਾਂ 1 ਜੂਨ ਨੂੰ ਸਭ ਨੇ ਵੋਟਾਂ ਪਾ ਕੇ ਤੇ 4 ਜੂਨ ਨੂੰ ਇਸ ਇਲਾਕੇ ਤੋਂ ਤੇ ਇਸ ਪੰਜਾਬ ਤੋਂ ਕਾਂਗਰਸ ਨੂੰ ਜਿਹੜੀ ਜਿੱਤ ਹਾਸਲ ਕਰਨੀ, ਉਹਦੇ ਲਈ ਤੁਸੀਂ ਸਾਰੇ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਦੇਖੋ ਗੱਲ ਇਹ ਆ ਕਿ ਇਹ ਜਿਹੜੀ ਰਾਜਨੀਤੀ ਹੈ ਨਾ, ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਗੱਡੀਆਂ ਝੂਟਣਾ ਨਹੀਂਗਾ, ਇਹਦਾ ਮਕਸਦ ਬੱਤੀਆਂ ਲਾ ਕੇ ਤੇ ਹੂਟਰ ਮਾਰ ਕੇ ਲੋਕਾਂ ਦੇ ਮਿੱਟੀ ਪਾਉਣ ਦਾ, ਘੱਟੇ ਪਾਉਣ ਦਾ ਨਹੀਂਗਾ, ਜਾਂ ਬਹੁਤ ਸਾਰੇ ਪੁਲਿਸ ਵਾਲੇ ਲੈ ਕੇ ਨਾਲ ਫਿਰਨ ਦਾ ਮਕਸਦ ਨਹੀਂਗਾ। ਇਹਦਾ ਅਸਲ ਮਕਸਦ ਜਿਹੜਾ ਦੇਸ਼ ਆਜ਼ਾਦ ਹੋਇਆ, ਇਹ ਬਣੀ ਸੀ ਸੇਵਾ ਭਾਵਨਾ ਨਾਲ। ਅਗਰ ਆਪਾਂ ਪਿੱਛੇ ਚੱਲ ਕੇ ਦੇਖਾਂਗੇ, ਚਾਹੇ ਸਾਡੇ ਨੈਸ਼ਨਲ ਲੀਡਰ ਸੀਗੇ ਬਹੁਤ ਬੇਦਾਗ, ਆਪਣੇ ਪੰਜਾਬ ਦੀ ਗੱਲ ਕਰ ਲਈਏ, ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ੍ਹ ਲਾਏ, ਜਿਨ੍ਹਾਂ ਨੇ ਯੂਨੀਵਰਸਿਟੀਆਂ ਬਣਾਈਆਂ, ਜਿਨ੍ਹਾਂ ਨੇ ਚੰਡੀਗੜ੍ਹ ਵਰਗਾ ਸ਼ਹਿਰ ਜਿਹੜਾ ਸੀਗਾ, ਜਿਹੜਾ ਜਿਹਨੂੰ ਸਿਟੀ ਬਿਊਟੀਫੁਲ ਕਹਿੰਦੇ ਸਾਰੀ ਦੁਨੀਆ ਦੇ ਵਿੱਚ, ਉਸ ਨੂੰ ਸਟੈਬਲਿਸ਼ ਕੀਤਾ, ਇਸ ਤਰ੍ਹਾਂ ਦੇ ਆਗੂ ਹੋਇਆ ਕਰਦੇ ਸੀ। ਬਹੁਤ ਅੱਛੇ ਅਕਾਲੀ ਜਿਹੜੇ ਸਾਡੇ ਭਰਾ ਨੇ, ਜਿਹੜੇ ਅਕਾਲੀਆਂ ਦੇ ਵੀ ਪ੍ਰਧਾਨ ਨੇ, ਮਾਸਟਰ ਤਾਰਾ ਸਿੰਘ ਵਰਗੇ, ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ ਵਰਗੇ, ਜਸਟਿਸ ਗੁਰਨਾਮ ਸਿੰਘ ਵਰਗੇ ਬਹੁਤ ਚੰਗੇ ਬੰਦੇ ਸੀਗੇ। ਉਹ ਪਹਿਲਾਂ ਆਪਣੀ ਸਟੇਟ ਦਾ ਸੋਚਦੇ ਸੀ, ਪਹਿਲਾਂ ਆਪਣੇ ਲੋਕਾਂ ਦਾ ਸੋਚਦੇ ਸੀਗੇ। ਪੈਪਸੂ ਦੇ ਤੁਹਾਡੇ ਰਿਸ਼ਪਾਨ ਜੀ ਵਰਗੇ ਮੇਰੇ ਪਿਤਾ ਜੀ ਕੋਲ ਦੇ ਪੁਲਿਸ ਦੀ ਨੌਕਰੀ ਕੀਤੀ, ਇੱਥੇ ਧੂਰੀ 'ਚ ਕੀਤੀ ਆ, ਮੂਨਕ 'ਚ ਕੀਤੀ ਆ, ਸੰਗਰੂਰ 'ਚ ਕੀਤੀ ਆ। ਉਹਨਾਂ ਦੇ ਕਿੱਸੇ ਸੁਣਾਏ ਮੈਨੂੰ, ਬਹੁਤ ਸਾਦੇ ਜਿਹੇ ਬੰਦੇ ਸੀ ਬਿਲਕੁਲ। ਲੇਕਿਨ ਹੌਲੀ ਹੌਲੀ ਕਰਵਟ ਐਸੀ ਲਈ ਕਿ ਇਹ ਹੁਣ ਟੌਰ ਟੱਪੇ ਵਾਲਾ ਵਪਾਰ ਬਣ ਚੁੱਕਾ ਵਾ, ਇੱਕ ਸਾਧਨ ਦੁਕਾਨਦਾਰੀ ਤੇ ਧੰਦਾ ਬਣਾ ਦਿੱਤਾ। ਸੋ ਇਸ ਕਰਕੇ ਮੈਂ ਜੋ ਤੁਹਾਡੇ ਸਾਹਮਣੇ ਖੜਾ ਵਾਂ, ਮੇਰਾ ਅਗਰ ਤੁਸੀਂ ਥੋੜਾ ਜਿਹਾ ਐਨਾਲਿਸਿਸ ਕਰੋਗੇ ਤਾਂ ਮੈਂ ਪਿਛਲੇ 30 ਸਾਲ ਤੋਂ, ਤਕਰੀਬਨ ਪਹਿਲੀ ਇਲੈਕਸ਼ਨ 1997 ਚ ਲੜੀ ਸੀਗੀ, 30 ਸਾਲ ਤੋਂ ਲੈ ਕੇ ਅੱਜ ਤੱਕ ਮੈਂ ਹਮੇਸ਼ਾ ਆਪਣੇ ਵੱਲੋਂ ਪੂਰਾ ਯਤਨ ਕੀਤਾ। ਹੋ ਸਕਦਾ ਮੇਰੇ ਤੋਂ ਜ਼ਿੰਦਗੀ 'ਚ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਕਿਉਂਕਿ ਇਨਸਾਨ ਆ, ਆਪਾਂ ਸਾਰੇ ਕੁਛ ਨਾ ਕੁਛ ਆਪਾਂ 100% 100 ਸੰਪੂਰਨ ਤਾਂ ਹੋ ਨਹੀਂ ਸਕਦੇ, ਪਰ ਯਤਨ ਇਹੀ ਕੀਤਾ ਵਾ ਕਿ ਜੋ ਵੀ ਕੰਮ ਕਰਨਾ ਉਸ ਨੂੰ ਇਮਾਨਦਾਰੀ ਨਾਲ ਕਰਨਾ ਵਾ। ਜਿਸ ਵਰਕਰ ਦੇ ਨਾਲ ਤੁਸੀਂ ਖੜੇ, ਜਿਵੇਂ, ਕਿਉਂਕਿ ਦੇਖੋ ਇਕੱਲਾ ਆਦਮੀ ਨਾ ਵਜਿੰਦਰ ਕੁਛ ਬਣ ਸਕਦਾ, ਨਾ ਖੈਰਾ ਕੁਛ ਬਣ ਸਕਦਾ। ਤੁਸੀਂ ਨਾਲ ਪਿੱਠ ਤੇ ਖੜਦੇ ਆ, ਇੱਕ ਦੇ ਨਾਲ 2 ਹੋ ਜਾਣ ਤਾਂ 11 ਬਣ ਜਾਂਦੇ ਨੇ। ਇਸ ਤਰ੍ਹਾਂ ਨਾਲ ਆਪਣੇ ਵਰਕਰ ਦਾ ਮੈਂ ਬਹੁਤ ਹਿਫਾਜ਼ਤ ਕੀਤੀ।